ਜਿਹੜਾ ਇਹਨਾਂ ਦਾ ਹੀ ਹਲਾਈ ਬਾਦਲਾਂ ਦਾ ਸੀ, ਇਹਨਾਂ ਦਾ ਹੀ ਠੇਕੇਦਾਰ ਸੀ ਦਿੱਲੀ ਦੇ ਵਿੱਚ ਰੱਖਿਆ ਹੋਇਆ, ਉਹਨੇ ਪਲਟਾ ਮਾਰਿਆ। ਭਾਵੇਂ ਉਹ ਕਰਪਟ ਬੰਦਾ ਹੈ, ਉਹਦੀ ਫਾਈਲ ਉਹਨਾਂ ਨੇ ਕੱਢ ਕੇ ਉਹਨੂੰ ਦਿਖਾ ਦਿੱਤੀ ਕਿ ਉਹ ਸਿੱਧੇ ਤੌਰ 'ਤੇ ਅਮਿਤ ਸ਼ਾਹ ਔਰ ਮੋਦੀ ਔਰ RSS ਦਾ ਮੋਹਰਾ ਬਣ ਕੇ ਉਹਨੇ ਦਿੱਲੀ 'ਚ ਜਿੱਥੇ ਸਫਾਇਆ ਕੀਤਾ ਇਹਨਾਂ ਦਾ ਬਾਦਲਾਂ ਦਾ, ਉੱਥੇ ਨਾਲ ਦੀ ਨਾਲ ਉਸਨੇ ਹਿੰਦੂਤਵੀ ਏਜੰਡਾ ਜਿਹੜਾ ਉਹ ਸਿੱਧਾ ਲਾਗੂ ਕਰਨਾ ਵੀ ਸ਼ੁਰੂ ਕੀਤਾ। ਸ਼੍ਰੋਮਣੀ ਕਮੇਟੀ ਚੋਣਾਂ ਤੋਂ ਪਹਿਲਾਂ ਉਹ ਇਸ ਕਿਸਮ ਦਾ ਇੱਕ ਜਿਹੜੇ ਜਿਨ੍ਹਾਂ ਦੇ ਲਈ ਰੈਂਟਾ ਸਿੱਖ, ਮੈਂ ਅਕਸਰ ਲਫ਼ਜ਼ ਕਹਿੰਦਾ ਵਿਕਾਊ ਮਾਲ ਪੰਜਾਬੀ 'ਚ ਕਿਹਾ ਜਾਂਦਾ, RSS ਏਜੰਟ ਵੀ ਤੁਸੀਂ ਕਹਿ ਲਓਗੇ ਤਾਂ ਠੀਕ ਫਿੱਟ ਹੁੰਦਾ। ਉਹ ਇੱਕ ਇਕੱਠ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਦਿੱਲੀ 'ਚ ਕਰਵਾਇਆ ਵੀ। ਦਾਦੂਵਾੜ ਵੀ ਦਿੱਲੀ ਕਮੇਟੀ ਉਹੀ ਕਾਲਕਾ ਉਹੀ ਬਿਹਾਈਂਡ, ਔਰ ਜਿਹਦੇ 'ਚ ਈਵਨ ਬਾਬਾ ਹਰਨਾਮ ਸਿੰਘ ਧੁੰਮਾ ਵੀ ਜੁਆਇਨ ਕਰਦੇ ਨੇ। ਦਿੱਲੀ ਦਾ ਜਿਹੜਾ ਇਹਨਾਂ ਦਾ RSS ਦਾ ਸਟਰਕਚਰ ਹੈ ਉਹ ਬਾਦਲਾਂ ਨੂੰ ਫਾਈਨਲ ਝਟਕਾ ਦੇਣਾ ਚਾਹੁੰਦੇ ਨੇ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि बादल दल सिख कौम विच अपना वकार जिहड़ा गुआ बैठा है और बीजेपी ਵੱਲੋਂ ਵਿਕਾਊ ਮਾਲ ਸਿੱਖਾਂ ਦੇ ਅੱਡ-ਅੱਡ ਗਰੁੱਪਾਂ ਨੂੰ ਇਕੱਠਾ ਕਰਕੇ ਪੰਜਾਬ ਵਿੱਚ ਅਕਾਲੀ ਦਲ ਦਾ ਬਦਲ ਬਣਾਉਣ ਦੀ ਕਵਾਇਦ ਆਰੰਭ ਹੋ ਚੁੱਕੀ ਹੈ ਔਰ ਦਿੱਲੀ ਵਿੱਚ ਇਸ ਕਿਸਮ ਦੇ ਜ਼ਮੀਰ ਫਰੋਸ਼ਾਂ ਦਾ ਇੱਕ ਇਕੱਠ ਪਿਛਲੇ ਦਿਨੀ ਕਰਵਾਇਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਇੱਕ ਪ੍ਰੋਗਰਾਮ ਆਲਰੇਡੀ ਇਸ ਦੇ ਉੱਤੇ ਕੀਤਾ ਸੀ ਜਿਸ 'ਚ ਅਸੀਂ ਇਹ ਕਿਹਾ ਸੀ ਕਿ ਵਾਜਪਾਈ ਦੀ ਹਕੂਮਤ ਵੇਲੇ ਜਿਹੜੀਆਂ 17-18 ਖੇਤਰੀ ਪਾਰਟੀਆਂ ਇਹਨਾਂ ਦੇ ਨਾਲ ਲੱਗੀਆਂ, ਉਹਨਾਂ ਨੂੰ ਇੱਕ ਕਰਕੇ ਇਹਨਾਂ ਨੇ ਕਿਵੇਂ ਕਮਜ਼ੋਰ ਕੀਤਾ ਤੇ ਫਿਰ ਉਹਨਾਂ ਦੇ ਵੱਡੇ ਹਿੱਸੇ ਨੂੰ ਜਿਹੜਾ ਹੈ ਉਹ ਦਲ ਬਦਲੀ ਕਰਵਾ ਕੇ ਆਪਣੇ 'ਚ ਲਿਆਂਦਾ ਔਰ ਆਪਣਾ ਦਾਇਰਾ ਕਾਰ ਵਧਾਇਆ। ਔਰ ਉਸ 'ਚ ਖਾਸ ਤੌਰ 'ਤੇ ਜਿਹੜੀਆਂ ਦੋ ਖੇਤਰੀ ਪਾਰਟੀਆਂ ਜਿਹੜੀਆਂ ਰੀਜਨਲ ਐਸਪੀਰੇਸ਼ਨ ਔਰ ਰਿਲੀਜੀਅਸ ਐਸਪੀਰੇਸ਼ਨਸ ਨਾਲ ਜੁੜੀਆਂ ਹੋਈਆਂ, ਸ਼ਿਵ ਸੈਨਾ ਔਰ ਅਕਾਲੀ ਦਲ। ਸ਼ਿਵ ਸੈਨਾ ਤਾਂ ਕਦੇ ਕਾਂਗਰਸ ਨਾਲ ਵੀ ਕਦੇ ਇੰਦਰਾ ਗਾਂਧੀ ਨਾਲ ਵੀ ਅਲਾਇੰਸ ਕਰਦੀ ਰਹੀ ਜਾਂ ਦੂਜੀ, ਪਰ ਅਕਾਲੀਆਂ ਨੇ ਬਿਲਕੁਲ ਬਾਦਲ ਦੀ ਅਗਵਾਈ ਥੱਲੇ ਜਿਵੇਂ ਰਿਲੀਜੀਅਸਲੀ ਕਹਿਣਾ ਹੋਏ ਉਹ ਹਿੰਦੂਤਵਾ ਦੇ ਇਸ RSS ਔਰ BJP ਨੂੰ ਹਮਾਇਤ ਦਿੱਤੀ ਲਗਾਤਾਰ। ਬੇਸ਼ੱਕ ਉਹਨਾਂ ਦੇ ਅਲਾਇੰਸ 90ਵਿਆਂ ਤੋਂ ਸ਼ੁਰੂ ਹੁੰਦੇ, ਲੇਕਿਨ ਪਹਿਲੇ ਦਿਨ ਤੋਂ ਪਹਿਲੀ ਸਰਕਾਰ ਵੀ ਪੰਜਾਬ ਦੇ ਵਿੱਚ ਜਦੋਂ 1967 'ਚ ਜਸਟਿਸ ਗੁਰਨਾਮ ਸਿੰਘ ਦੀ ਬਣੀ ਸੀ ਤੇ BJP ਉਦੋਂ ਨਹੀਂ ਸੀ, ਉਦੋਂ ਭਾਰਤੀ ਜਨ ਸੰਘ ਸੀ, ਉਹਦੇ ਨਾਲ ਹੀ ਅਲਾਇੰਸ ਸੀ। ਫਿਰ ਧਰਮ ਯੁੱਧ ਮੋਰਚੇ ਤੋਂ ਬਾਅਦ ਇੱਕ ਵਿੱਥ ਜ਼ਰੂਰ ਬਣੀ, ਲੇਕਿਨ ਇਹਨਾਂ ਨੇ ਆਪਣਾ ਉਹਨਾਂ ਦੇ ਨਾਲ ਅਲਾਇੰਸ ਰੱਖਿਆ। ਫਿਰ ਬਾਦਲ ਨੇ ਜਦੋਂ 1995-96 'ਚ ਪੰਜਾਬੀ ਪਾਰਟੀ ਬਣਾ ਕੇ ਫਿਰ ਤਾਂ ਅਸੀਂ ਦੇਖਦੇ ਹਾਂ ਕਿ ਇਹ 30-32 ਸਾਲ ਦੀ ਸਾਂਝ ਜਿਹੜੀ ਹੈ ਉਹ ਲਗਾਤਾਰਤਾ ਨਾਲ ਰਹੀ। ਹੁਣ ਸ਼ਿਵ ਸੈਨਾ ਦਾ ਅੱਜ ਕੀ ਹਾਲ ਕੀਤਾ ਹੋਇਆ ਇਹਨਾਂ ਨੇ ਕਿ ਭਾਈ ਉੱਥੇ ਈਵਨ ਪਹਿਲਾਂ ਤਾਂ ਸਟੇਟ ਦੇ ਵਿੱਚ ਹੀ ਸ਼ਿੰਦੇ ਨੂੰ ਚੀਫ ਮਿਨਿਸਟਰ ਬਣਾਇਆ, ਉਧਵ ਠਾਕਰੇ ਨੂੰ। ਹੁਣ ਜਿਹੜੇ ਉਹਨਾਂ ਦੇ 22-23 MP ਸੀ ਪਾਰਲੀਮੈਂਟ 13 ਜਾਂ 14 ਇੱਕ ਪਾਸੇ ਸ਼ਿੰਦੇ ਗਰੁੱਪ ਤੱਕ ਪਹੁੰਚ ਗਏ ਨੇ। ਹੁਣ ਹਾਲਤ ਇਹ ਹੈ ਵੀ ਜਿਹੜਾ ਅਸਲੀ ਬਾਲ ਠਾਕਰੇ ਦਾ ਮੁੰਡਾ ਉਧਵ ਠਾਕਰੇ ਹੈ, ਉਹਦੇ ਕੋਲ ਸ਼ਿਵ ਸੈਨਾ ਦਾ ਜਿਹੜਾ ਪਾਰਟੀ ਸਿੰਬਲ ਹੈ ਉਹ ਨਹੀਂ ਰਹੇਗਾ, ਕਿਉਂਕਿ ਦੂਸਰਿਆਂ ਨੇ ਇਹ ਕਲੇਮ ਜਿੰਨੇ ਵੱਡੇ ਨੰਬਰ 'ਚ ਇਹਨਾਂ ਨੇ BJP ਨੇ ਡਿਫਲੈਕਟ ਕਰਾਇਆ ਉਹਨਾਂ ਨੂੰ ਕਿ ਅਸਲੀ ਸ਼ਿਵ ਸੈਨਾ ਅਸੀਂ ਹਾਂ। ਹੁਣ ਪੰਜਾਬ 'ਚ ਇਹਦੇ ਬਾਵਜੂਦ ਕਿ ਜੇ ਅਸੀਂ ਅਕਾਲੀ ਦਲ ਦਾ ਇਹ 100 ਸਾਲ ਦੇ ਇਤਿਹਾਸ ਦੀ ਅਸੀਂ ਗੱਲ ਕਰਦੇ ਹਾਂ, ਪਰ ਮੈਂ ਪਿੱਛੇ ਨਹੀਂ ਜਾਵਾਂਗਾ, ਇੱਕ ਪਾਰਟ ਹਮੇਸ਼ਾ ਰਿਹਾ ਕਿ ਵੀ ਅਕਾਲੀ ਦਲ ਦੇ ਉੱਤੇ ਅਕਾਲੀਆਂ 'ਚ ਵੀ ਫੈਕਸ਼ਨਸ ਬਣਦੀਆਂ ਰਹੀਆਂ, ਧੜੇ ਬਣਦੇ ਰਹੇ, ਮਾਸਤਾਰਾ ਸਿੰਘ ਨੂੰ ਚੈਲੰਜ ਹੁੰਦਾ ਰਿਹਾ, ਫਿਰ ਫਤਿਹ ਸਿੰਘ ਆ ਗਿਆ, ਫਿਰ ਚੰਨਣ ਸਿੰਘ ਫਤਿਹ ਸਿੰਘ ਦੋਵੇਂ, ਫਿਰ ਲਛਮਣ ਸਿੰਘ ਗਿੱਲ ਦੇ ਜ਼ਮਾਨੇ 'ਚ ਫਤਿਹ ਸਿੰਘ ਨੂੰ ਚੈਲੰਜ ਹੋ ਗਿਆ, ਫਿਰ ਟੌੜਾ ਬਾਦਲ ਤਲਵੰਡੀ ਆ ਗਏ। ਪਰ ਇੱਕ ਪਾਰਟ ਅਕਾਲੀ ਪੋਲੀਟਿਕਸ ਦਾ ਹਮੇਸ਼ਾ ਸਪਸ਼ਟ ਰਿਹਾ ਕਿ ਜਿਹਦੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਹੈ, ਅਸਲੀ ਅਕਾਲੀ ਦਲ ਉਹੀ ਮੰਨਿਆ ਜਾਂਦਾ ਤੇ ਜਾਂ ਉਹੀ ਸਿੱਖਾਂ ਦੇ ਵਿੱਚ ਥਾਂ ਬਣਾਉਂਦਾ। ਔਰ ਜਿਹੜੇ ਲੋਕ ਕਦੇ ਚੈਲੰਜ ਵੀ ਕਰਦੇ ਸੀ ਉਹ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਾਰ ਜਾਂਦੇ ਸੀ, ਉਹਨਾਂ 'ਚੋਂ ਅੱਧ ਪਜੱਦੇ ਵਾਪਸ ਆ ਜਾਂਦੇ ਸੀ ਜਾਂ ਘਰੇ ਬਹਿ ਜਾਂਦੇ ਸੀ। ਫਿਰ ਜਦੋਂ ਚੋਣਾਂ ਆਈਆਂ ਫਿਰ ਹੁੰਦਾ ਸੀ ਜੀ ਪੰਥ ਨੂੰ ਖਤਰਾ, ਉਹ ਵਾਪਸ ਆ ਕੇ ਅਕਾਲੀ ਦਲ ਜੁਆਇਨ ਕਰ ਲੈਂਦੇ ਸੀ। ਔਰ ਇਸ ਤਰੀਕੇ ਨਾਲ ਇਹਨਾਂ ਦੀ ਅੰਦਰੂਨੀ ਲੜਾਈ ਵੀ ਚੱਲਦੀ ਰਹੀ। ਲੇਕਿਨ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਹਾਲਾਂ ਬਾਦਲ ਦਲ ਨੇ ਜਿਵੇਂ ਲਾਇਲੀ ਬਿਲਕੁਲ ਵਫਾਦਾਰੀ ਨਾਲ ਹਿੰਦੂਤਵੀਆਂ ਦੀ ਖਿਦਮਤ ਕੀਤੀ, ਮੈਨੂੰ ਨਹੀਂ ਲੱਗਦਾ ਕਿ ਜੇ ਸਿੱਧੇ ਤੌਰ 'ਤੇ ਵੀ ਕੋਈ ਹਿੰਦੂਤਵੀ ਸਿੱਖਾਂ ਦੀ ਜਮਾਤ ਹੁੰਦੀ ਤੇ ਉਹ ਵੀ ਇਵੇਂ ਕਰਦੀ।
ਪਰ ਈਵਨ ਇਹਨਾਂ ਨੂੰ ਇਹ ਵੀ ਗਵਾਰਾ ਨਹੀਂ ਹੈ ਕਿਉਂਕਿ ਉਹ ਪੰਜਾਬ ਦੇ ਉੱਤੇ ਆਪਣਾ ਸਿੱਧਾ ਕਬਜ਼ਾ ਕਰਨਾ ਚਾਹੁੰਦੇ ਨੇ ਔਰ ਸਿੱਧੇ ਆਪਣੇ ਜਿਹੜੇ ਨੇ ਦੁਮਛੱਲਿਆਂ ਰਾਹੀਂ ਕੰਟਰੋਲ ਕਰਨਾ ਚਾਹੁੰਦੇ ਨੇ। ਸੋ ਇਹਦੇ 'ਚ ਉਹਨਾਂ ਨੂੰ ਸੀ ਵੀ ਕਿਤੇ ਨਾ ਕਿਤੇ ਜਿਹੜੀ ਥੋੜ੍ਹੀ ਬਹੁਤ ਇੰਡੀਪੈਂਡੈਂਸ ਵੀ ਰਿਲੀਜੀਅਸ ਮੈਟਰਸ 'ਤੇ ਖਾਸ ਤੌਰ 'ਤੇ ਜਦੋਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਵੇਲੇ ਸ਼ਾਇਦ 2004 ਦੇ ਵਿੱਚ ਇਹ ਗੁਰਮਤਾ ਕਰਕੇ ਹੁਕਮਨਾਮਾ ਆਇਆ ਅਕਾਲ ਤਖਤ ਦਾ ਕਿ RSS ਜਿਹੜੀ ਹੈ ਸਿੱਖ ਵਿਰੋਧੀ ਜਮਾਤ ਹੈ, ਇਹਦੇ ਨਾਲ ਕੋਈ ਤਾਵਨ ਨਾ ਕਰੋ। ਬਹੁਤ ਤਕਲੀਫ ਹੋਈ। ਹਾਲਾਂ RSS ਇਸ ਗੱਲ 'ਚ ਤਾਂ ਕਾਮਯਾਬ ਰਹੀ ਕਿ ਜਥੇਦਾਰ ਵੇਦਾਂਤੀ ਦੇ ਵੇਲੇ ਹੀ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਵਿੱਚ ਲਾਗੂ ਕੀਤਾ ਗਿਆ ਸੀ, ਉਹਨੂੰ ਤਾਂ 7-8 ਸਾਲ ਬਾਅਦ ਸੋਧਾਂ ਦੇ ਨਾਂ ਥੱਲੇ ਉਹਦਾ ਤਾਂ ਉਹਨਾਂ ਨੇ ਹਿੰਦੂਕਰਨ ਕਰਤਾ। ਲੇਕਿਨ RSS ਦੇ ਖਿਲਾਫ ਜਿਹੜਾ ਹੁਕਮਨਾਮਾ ਫਿਰ ਉਸ ਦਾ ਅਸਰ ਇਹ ਰਿਹਾ ਕਿ ਜੇ BJP ਹਜ਼ੂਰ ਸਾਹਿਬ ਤਖਤ ਮੈਨੇਜਮੈਂਟ ਜਿਹੜੀ ਉਹਨਾਂ ਦੇ ਕੰਟਰੋਲ 'ਚ ਹੈ, ਉੱਥੋਂ 2004 'ਚ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਵਸ ਦੇ ਮੌਕੇ ਆਦਬੀੜ ਦਾ ਜਦੋਂ ਪਹਿਲਾ ਪ੍ਰਕਾਸ਼ 1604 'ਚ ਹੋਇਆ, ਉੱਥੋਂ ਨਗਰ ਕੀਰਤਨ ਲੈ ਕੇ ਆਉਣਾ ਚਾਹੁੰਦੀ ਸੀ। ਉਸ ਦੇ ਉੱਤੇ ਅਕਾਲ ਤਖਤ ਦਾ ਇਹ ਹੁਕਮਨਾਮਾ ਸੀ ਕਿ ਭਾਈ ਕੋਈ ਨਾ ਕਰੇ। ਸੋ ਉਹ ਉਹਨਾਂ ਦੀਆਂ ਨੀਤੀਆਂ ਠੁੱਸ ਹੁੰਦੀਆਂ ਰਹੀਆਂ, ਪਰ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਉਹਨਾਂ ਨੇ ਦੇਖਿਆ ਕਿ ਵੀ ਜੇ ਅਕਾਲੀਆਂ ਨੂੰ ਘੇਰਨਾ ਹੈ ਤੇ ਪਹਿਲਾਂ ਜਿਹੜੀਆਂ ਪੰਜਾਬ ਤੋਂ ਬਾਹਰ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਦੇ ਉੱਤੇ ਆਪਣਾ ਜੱਫਾ ਪੂਰਾ ਮਜ਼ਬੂਤ ਕਰੋ। ਸੋ ਹਜ਼ੂਰ ਸਾਹਿਬ ਤੇ ਤਾਂ ਪਹਿਲਾਂ ਹੀ ਕਿਉਂਕਿ ਉੱਥੋਂ ਦਾ ਸਿਸਟਮ ਕੋਈ ਸਰਕਾਰ ਨੋਮੀਨੇਟ ਕਰਦੀ ਹੈ, ਕੋਈ ਹੋਰ ਪਟਨਾ ਸਾਹਿਬ ਵੀ ਇਹਨਾਂ ਨੇ ਹੌਲੀ ਹੌਲੀ ਜਿਸ ਕਿਸਮ ਦਾ ਵਰਤਾਰਾ ਉੱਥੋਂ ਦਾ ਸੋ ਕਾਲ ਜਥੇਦਾਰ ਰਣਜੀਤ ਸਿੰਘ ਗੌਹਰ, ਉਹ ਚੌਥੇ ਦਿਨ ਮੋਦੀ ਦੇ ਘਰੇ ਵੜਿਆ ਹੁੰਦਾ ਔਰ ਚੌਥੇ ਦਿਨ ਮੋਦੀ ਜਾਂ ਅਮਿਤ ਸ਼ਾਹ ਜਦੋਂ ਇੱਥੇ ਗਏ ਨੇ ਹਜ਼ੂਰ ਸਾਹਿਬ ਵੀ ਜਾਂ ਦੂਜੇ ਵੀ, ਜਿਵੇਂ ਉਹਨਾਂ ਨੂੰ ਸਿੰਘਾਸਨ 'ਤੇ ਬਿਠਾ ਕੇ ਖਿਲਤ ਦਿੱਤੀ ਗਈ ਹੈ, ਉਸ ਤੋਂ ਜ਼ਾਹਰ ਹੈ ਵੀ ਉਹਨਾਂ ਦੇ। ਲੇਕਿਨ ਸ਼੍ਰੋਮਣੀ ਕਮੇਟੀ ਤੋਂ ਬਾਅਦ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਪੈਸੇ ਦੇ ਲਿਹਾਜ਼ ਨਾਲ ਵੀ ਔਰ ਦਿੱਲੀ ਦੇ ਵਿੱਚ ਬੈਠੇ ਸਿੱਖਾਂ ਦਾ ਪ੍ਰਭਾਵ ਜਿਹੜੇ ਕਿ ਸਿੱਖੀ ਪੱਖੋਂ ਜਾਗਰੂਕ ਨੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਪਹਿਲਾਂ ਬਣਾਉਣ ਦਾ ਮਕਸਦ ਵੀ ਦਿੱਲੀ ਦੇ ਸਿੱਖਾਂ ਨੂੰ ਪੰਜਾਬ ਨਾਲੋਂ ਤੋੜਨਾ ਸੀ। ਜਦੋਂ ਇੰਦਰਾ ਗਾਂਧੀ ਨੇ ਜਥੇਦਾਰ ਸੰਤੋਖ ਸਿੰਘ ਰਾਹੀਂ ਇਹ ਗੱਲ ਕੀਤੀ, ਲੇਕਿਨ ਇਸ ਗੱਲ ਬਾਰੇ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਾਰੇ ਪੀਰੀਅਡ 'ਚ 1970ਵਿਆਂ ਤੋਂ ਜੇ ਅਸੀਂ ਗੱਲ ਕਰੀਏ ਇਹ ਆਪਣੀ ਥਾਂ ਵੀ ਬਣਾਈ। ਉਹਨਾਂ ਨੇ ਬਾਹਰਲੇ ਸਿੱਖਾਂ ਦੀ ਸਾਰ ਲੈਣ ਲਈ ਸ਼੍ਰੋਮਣੀ ਕਮੇਟੀ ਨਾਲੋਂ ਜ਼ਿਆਦਾ ਐਗਰੈਸਿਵ ਉਹਨਾਂ ਦਾ ਕੰਮ ਕਰ ਰਿਹਾ। ਔਰ ਜਥੇਦਾਰ ਪਰਮਜੀਤ ਸਿੰਘ ਸਰਨਾ ਹੋਰਾਂ ਦੇ ਦਿੱਲੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਸਿੱਖ ਗੁਰਦੁਆਰਿਆਂ ਦੇ ਨਾਲ ਉਹਨਾਂ ਦੀ ਤਾਮੀਰ ਦੇ ਵਿੱਚ ਜਥੇ ਭੇਜਣ 'ਚ, ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਰੱਖਣ 'ਚ, ਉਹਦੇ 'ਚ ਜਿਹੜਾ ਉਹਨਾਂ ਨੇ ਪੋਜ਼ਿਟਿਵ ਰੋਲ ਅਦਾ ਕੀਤੇ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦਿੱਲੀ ਦੀ ਕਮੇਟੀ ਦੇ ਜਿਹੜੇ ਨੇ ਉਹਨਾਂ ਦੀ ਐਲੀਜੀਐਂਸ ਕਾਂਗਰਸ ਜਾਂ BJP ਇਸ 'ਚੋਂ ਕਿਸੇ ਨਾ ਕਿਸੇ ਪਾਸੇ ਰਹਿੰਦੀ ਹੈ। ਸ਼ਾਇਦ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੂੰ ਆਪਣੀ ਸਰਵਾਈਵਲ ਲਈ ਵੀ ਕਰਨਾ ਪੈਂਦਾ। ਪਰ ਜਿਸ ਕਦਰ ਫਿਰ ਮਨਜਿੰਦਰ ਸਿੰਘ ਸਿਰਸੇ ਨੇ ਜਿਹੜਾ ਇਹਨਾਂ ਦਾ ਹੀ ਹਲਾਈ ਬਾਦਲਾਂ ਦਾ ਸੀ, ਇਹਨਾਂ ਦਾ ਹੀ ਠੇਕੇਦਾਰ ਸੀ ਦਿੱਲੀ ਦੇ ਵਿੱਚ ਰੱਖਿਆ ਹੋਇਆ, ਉਹਨੇ ਪਲਟਾ ਮਾਰਿਆ। ਭਾਵੇਂ ਉਹ ਕਰਪਟ ਬੰਦਾ ਹੈ, ਉਹਦੀ ਫਾਈਲ ਉਹਨਾਂ ਨੇ ਕੱਢ ਕੇ ਉਹਨੂੰ ਦਿਖਾ ਦਿੱਤੀ ਕਿ ਉਹ ਸਿੱਧੇ ਤੌਰ 'ਤੇ ਅਮਿਤ ਸ਼ਾਹ ਔਰ ਮੋਦੀ ਔਰ RSS ਦਾ ਮੋਹਰਾ ਬਣ ਕੇ ਉਹਨੇ ਦਿੱਲੀ 'ਚ ਜਿੱਥੇ ਸਫਾਇਆ ਕੀਤਾ ਇਹਨਾਂ ਦਾ ਬਾਦਲਾਂ ਦਾ, ਉੱਥੇ ਨਾਲ ਦੀ ਨਾਲ ਉਸਨੇ ਹਿੰਦੂਤਵੀ ਏਜੰਡਾ ਜਿਹੜਾ ਉਹ ਸਿੱਧਾ ਲਾਗੂ ਕਰਨਾ ਵੀ ਸ਼ੁਰੂ ਕੀਤਾ। ਇਸ ਵੇਲੇ ਵਕਤ ਨਹੀਂ ਹੈ ਕਿ ਉਸ ਦੇ ਕੀ ਹਿੰਦੂਤਵੀ ਕਾਰੇ ਨੇ, ਪਰ ਅਸੀਂ ਦੇਖ ਸਕਦੇ ਹਾਂ ਪਾਕਿਸਤਾਨ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਬਿਆਨਬਾਜ਼ੀ, ਖਾਲਿਸਤਾਨ ਦੇ ਖਿਲਾਫ ਘੁਆਣ ਦੇ ਲਈ ਇਹ ਜਿਹੜਾ ਹਮੇਸ਼ਾ ਪੇਸ਼ ਰਹਿੰਦਾ। ਪਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਹੁਣ ਪ੍ਰਧਾਨ ਜਿਹੜਾ ਜ਼ਾਹਰ ਹੈ ਉਹਦੀ ਮਦਦ ਨਾਲ ਹਰਮੀਤ ਸਿੰਘ ਕਾਲਕਾ ਬਣਿਆ। ਫਿਰ ਅਸੀਂ ਦੇਖਦੇ ਹਾਂ ਕਿ ਹਰਿਆਣੇ ਦੇ ਵਿੱਚ ਪਹਿਲਾਂ ਤਾਂ ਹਰਿਆਣੇ ਦੇ ਸਿੱਖਾਂ ਦੀਆਂ ਇਹ ਐਸਪੀਰੇਸ਼ਨਸ ਕਿ ਜੀ ਅੱਡ ਕਮੇਟੀ ਹੋਣੀ ਚਾਹੀਦੀ ਹੈ। ਫਿਰ ਬਲਜੀਤ ਸਿੰਘ ਦਾਦੂਵਾਲ ਜਿਵੇਂ ਖੜਾ ਕੀਤਾ, ਬਿਲਟ ਕੀਤਾ, ਉਹਦੀ BJP ਦੇ ਨਾਲ ਜਾਂ ਖੱਟਰ ਨਾਲ ਸਾਂਝਾਂ ਦੀਆਂ ਖਬਰਾਂ ਆਈਆਂ। ਪਰ ਹੁਣ ਅਸੀਂ ਇਸੇ ਤਰ੍ਹਾਂ, ਮੈਂ ਹਾਲਾਂ ਬਹੁਤ ਘੱਟ ਮੈਂਸ਼ਨ ਕਰਨਾ ਚਾਹੁੰਦਾ ਕਿਉਂਕਿ ਜਦੋਂ ਅਸੀਂ ਦਮਦਮੀ ਟਕਸਾਲ ਦਾ ਜ਼ਿਕਰ ਕਰਦੇ ਹਾਂ ਤਾਂ ਸਾਡੇ ਸਾਹਮਣੇ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਾਂ ਇਸ ਸਮੁੱਚੀ ਟਕਸਾਲ ਦਾ ਜਿੰਨਾ ਵੱਡਾ ਯੋਗਦਾਨ ਹੈ ਔਰ ਅੱਜ ਵੀ ਬਹੁਤ ਸਾਰੇ ਜਿਹੜੇ ਇਸ ਸਾਰੀ ਗੇਮ ਨੂੰ ਸਮਝਦੇ ਨੇ। ਪਰ ਕਿਵੇਂ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਇਸ ਸਾਰੇ ਪੀਰੀਅਡ ਦੇ ਵਿੱਚ ਬਾਦਲਾਂ ਰਾਹੀਂ ਪਹਿਲਾਂ ਏਜੰਸੀਆਂ ਨੇ ਵਰਤਿਆ ਔਰ ਹੁਣ ਜਿਹੜੀ ਗੱਲ ਕਰਕੇ ਇਹ ਖਬਰ ਹੋਰ ਵੀ ਅਹਿਮੀਅਤ ਵਾਲੀ ਹੋ ਜਾਂਦੀ ਹੈ ਕਿ ਹੁਣ ਇਹ ਲੱਗਦਾ ਹੈ ਕਿ ਦਿੱਲੀ ਦਾ ਜਿਹੜਾ ਇਹਨਾਂ ਦਾ RSS ਦਾ ਸਟਰਕਚਰ ਹੈ ਉਹ ਬਾਦਲਾਂ ਨੂੰ ਫਾਈਨਲ ਝਟਕਾ ਦੇਣਾ ਚਾਹੁੰਦੇ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਚੋਣਾਂ ਵੀ ਡਿਊ ਨੇ ਔਰ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਪਹਿਲਾਂ
ਉਹ ਇਸ ਕਿਸਮ ਦਾ ਇੱਕ ਜਿਹੜੇ ਜਿਨ੍ਹਾਂ ਦੇ ਲਈ ਰੈਂਟਾ ਸਿੱਖ, ਮੈਂ ਅਕਸਰ ਲਫ਼ਜ਼ ਕਹਿੰਦਾ ਵਿਕਾਊ ਮਾਲ ਪੰਜਾਬੀ ਚ ਕਿਹਾ ਜਾਂਦਾ, RSS ਏਜੰਟ ਵੀ ਤੁਸੀਂ ਕਹਿ ਲੋਗੇ ਤਾਂ ਠੀਕ ਫਿੱਟ ਹੁੰਦਾ ਹੈ। ਉਹ ਇੱਕ ਇਕੱਠ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਦਿੱਲੀ 'ਚ ਕਰਵਾਇਆ ਵੀ, ਦਾਦੂਵਾਲ ਵੀ, ਦਿੱਲੀ ਕਮੇਟੀ ਉਹੀ, ਕਾਲਕਾ ਉਹੀ ਬਿਹਾਈਂਡ, ਔਰ ਜਿਹਦੇ 'ਚ ਈਵਨ ਬਾਬਾ ਹਰਨਾਮ ਸਿੰਘ ਧੁੰਮਾ ਵੀ ਜੁਆਇਨ ਕਰਦੇ ਨੇ। ਔਰ ਉਸ ਸਾਰੇ ਤੋਂ ਬਾਅਦ ਇਹ ਕਿਆਸ ਰਾਈਆਂ ਕਿ ਭਾਈ ਇਹ ਇੱਕ ਪੈਰਲਲ ਅਕਾਲ, ਕਿਉਂਕਿ ਪੰਜਾਬ 'ਚ ਜ਼ਮੀਨ ਖਿਸਕੀ ਬਾਦਲ ਅਕਾਲੀ ਦਲ ਤੋਂ, ਈਵਨ ਉਹਨਾਂ ਦੇ ਆਪਣੇ ਲੀਡਰਾਂ ਨੇ ਵੀ ਜਿਹੜਾ ਇਸ ਦੇ ਉੱਤੇ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਇਹ ਆਲੀ ਨੇ ਜਿਹੜਾ ਉਹ ਪਾਰਟੀ ਆਦੇਸ਼ ਨੂੰ ਨਹੀਂ ਮੰਨਿਆ ਔਰ ਉਹਨੇ ਵੋਟ ਨਹੀਂ ਪਾਈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ। ਇਵੇਂ ਹੀ ਜਦੋਂ ਤੁਸੀਂ ਮੀਡੀਆ 'ਚ ਦੇਖਦੇ ਹੋ, ਬੀਬੀ ਕਰਨਜੋਤ ਕੌਰ ਦਾ ਬਿਆਨ ਹੈ, ਕਰਨੈਲ ਸਿੰਘ ਪੰਜੌਲੀ ਦਾ ਹੈ, ਜਗਮੀਤ ਬਰਾੜ ਦਾ ਲੀਡਰਸ਼ਿਪ ਚੇਂਜ ਨੂੰ ਲੈ ਕੇ। ਪਰ ਇੱਕ ਪਾਸੇ ਤਾਂ ਇਹ ਜਿਹੜੇ ਲੀਡਰਸ਼ਿਪ ਚੇਂਜ ਦੀ ਗੱਲ ਕਰਨ ਵਾਲੇ ਨੇ ਇਹ ਤਾਂ ਜੈਨੂਇਨਲੀ ਗੱਲ ਕਰਦੇ ਨੇ, ਲੇਕਿਨ ਜਿਹੜੇ ਦੂਸਰੇ ਪਾਸੇ ਜਾ ਕੇ ਜਿਨ੍ਹਾਂ ਦੇ ਵਿੱਚੋਂ ਢੀਂਡਸੇ ਵਰਗੇ ਜਿਹੜੇ ਪਦਮ ਸ਼੍ਰੀ ਵੀ ਲਿਆ ਉਹਨਾਂ ਤੋਂ, ਔਰ ਇਲੈਕਸ਼ਨਾਂ 'ਚ ਵੀ ਪਿਛਲੀਆਂ ਅਸੈਂਬਲੀ ਇਲੈਕਸ਼ਨਾਂ 'ਚ ਉਹਨਾਂ ਦੇ ਨਾਲ ਭੁਗਤੇ, ਦਾਦੂਵਾਲ ਜਿਹੜਾ ਪਹਿਲੇ ਦਿਨ ਤੋਂ ਹੀ ਸ਼ੱਕੀ ਜਿਹੜਾ ਬੰਦਾ ਰਿਹਾ, ਔਰ ਹੁਣ ਉਹਨਾਂ ਦੇ ਨਾਲ ਬਾਬਾ ਧੁੰਮਾ ਦਾ ਜੁਆਇਨ ਕਰਨਾ, ਆਉਣ ਵਾਲੇ ਦਿਨਾਂ 'ਚ ਅਸੀਂ ਇਹ ਦੇਖ ਸਕਦੇ ਹਾਂ ਕਿ ਹੋਰ ਵੀ ਇਸ ਕਿਸਮ ਦੇ ਜਿਹੜੇ ਨੇ ਉਹਨਾਂ ਨੂੰ ਇਕੱਠੇ ਕੀਤੇ ਜਾਏਗਾ, ਇਹਨਾਂ ਨੂੰ ਜਿਹੜਾ ਫਿਰ ਪੂਰਾ ਲਾਂਚ ਕੀਤਾ ਜਾਏਗਾ। ਤੇ ਜਦੋਂ ਇਸ ਕਿਸਮ ਦਾ ਕੁਝ ਬਣ ਜਾਂਦਾ ਹੈ ਤੇ ਫਿਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਜਿਹੜੀਆਂ ਨੇ ਉਹ ਆਰਡਰ ਕੀਤੀਆਂ ਜਾਣਗੀਆਂ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ, ਹਾਲਾਂ ਬਹੁਤ ਵਾਰ ਜਦੋਂ ਮੈਂ ਅਕਾਲੀਆਂ ਦੇ ਅੱਡ-ਅੱਡ ਧੜਿਆਂ ਦੀ ਗੱਲ ਕਰਦਾ ਤੇ ਅਸੀਂ ਇੰਡੋਰਸ ਤਾਂ ਕਿਸੇ ਨੂੰ ਵੀ ਨਹੀਂ ਕਰਦੇ, ਔਰ ਮੇਰਾ ਪਰ ਇਹ ਜ਼ਰੂਰ ਕਹਿਣਾ ਹੁੰਦਾ ਹੈ ਕਿ ਉੱਥੇ ਜਿਨ੍ਹਾਂ ਨਾਲ ਅਸੀਂ ਡੀਲ ਕਰਨਾ ਹੁਣ ਉਹ ਬਲੈਕ ਐਂਡ ਵਾਈਟ ਕੈਟਾਗਰੀ 'ਚ ਨਹੀਂ ਆਉਂਦੇ। ਇੱਕ ਤਾਂ ਬਲੈਕ ਨੇ ਜਿਹੜੇ ਨਜ਼ਰ ਆਉਂਦੇ ਹੀ ਨੇ, ਹੁਣ ਤਾਂ ਇਸ ਵੇਲੇ ਜਿਹੜਾ ਸਿੱਧਾ RSS ਉਹਨਾਂ ਲਈ ਕੰਮ ਕਰਦਾ ਉਹ ਬਲੈਕ ਹੈ, ਵਾਈਟ ਤਾਂ ਹੈ ਹੀ ਨਹੀਂ ਕੋਈ, ਕਿਉਂਕਿ ਉਸ ਸਿਸਟਮ 'ਚ ਨਹੀਂ ਉਹਨਾਂ ਨੇ ਰਹਿਣ ਦਿੱਤੇ ਜਿਹੜੇ ਖਾਸ ਤੌਰ ਤੇ ਬਾਦਲ ਦਲ ਜਾਂ ਦੂਜਿਆਂ। ਮੈਂ ਕਿਹਾ ਵੀ ਹੈ ਤਾਂ ਡੱਬ ਖੜੱਬੇ ਨੇ, ਪਰ ਡੱਬ ਖੜੱਬਿਆਂ 'ਚ ਵੀ ਤੁਸੀਂ ਇਹ ਦੇਖਣਾ ਜਿਵੇਂ ਉਹ ਅੰਗਰੇਜ਼ੀ ਦਾ ਖਾਣ ਹੁੰਦਾ ਸੀ ਕਿ ਵੀ ਜਿਹੜਾ ਗੋ ਫॉर द ਲੈਸਰ ਈਵਲ, ਇੱਕ ਈਵਲ ਹੈ ਪੂਰਾ ਬੁਰਾ ਹੈ, ਇੱਕ ਘੱਟ ਹੈ। ਤੁਹਾਨੂੰ ਲੱਗਦਾ ਵੀ ਚਲੋ ਇਹ ਦੋ ਨੁਕਤੇ ਇਹਦੇ ਕਮਜ਼ੋਰ ਨੇ, ਪਰ ਬੇਸਿਕਲੀ ਸਿੱਖੀ ਦੀ ਚੜ੍ਹਦੀ ਕਲਾ ਚਾਹੁੰਦੇ ਨੇ, RSS ਦੀ ਆਈਡੀਓਲੋਜੀ ਵੱਲ ਨਹੀਂ ਝੁਕੇ ਹੋਏ, ਉੱਧਰ ਨਹੀਂ ਜਾਣਾ ਚਾਹੁੰਦੇ, ਕੁਛ ਨਾ ਕੁਛ ਸਿੱਖੀ ਦਾ ਕਰਨਾ ਚਾਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਹੁਣ ਨਵਾਂ ਇਹਨਾਂ ਦਾ ਸਾਰਾ ਇੱਕ ਜਿਹੜਾ ਜਿਹਦੇ ਲਈ ਅਕਸਰ ਜਿਹੜੇ ਇਸ ਕਿਸਮ ਦੇ ਸਰਕਾਰੀ ਸ਼ਹਿ ਤੇ ਬਣਦੇ ਸੀ ਉਹਦੇ ਲਈ ਇੱਕ ਲਫ਼ਜ਼ ਹੁੰਦਾ ਸੀ ਜਾਪਾਨੀ ਦਲ। ਹੁਣ ਇਹ ਜਿਹੜੇ ਹੁਣ ਜਾਪਾਨੀ ਦਲ ਇੱਕ ਨਵਾਂ ਬਣਾਉਣ ਲੱਗੇ ਨੇ, ਇਹ ਸਾਰੇ ਜਿਹੜੇ ਕੂੜਾ ਕਰਕਟ ਇਕੱਠਾ ਕਰਕੇ ਅਸੀਂ ਤਾਂ ਸਾਵਧਾਨ ਹੀ ਕਹਿ ਸਕਦੇ ਹਾਂ ਕਿ ਵੀ ਪੰਜਾਬ ਦੇ ਵਿੱਚ ਜਿਹੜੀ ਸਿੱਖ ਰਾਜਨੀਤੀ ਹੈ ਉਹਦਾ ਧੁਰਾ ਜੇ ਪੰਥਕ ਹੈ ਤੇ ਉਹ ਸਿੱਖ ਸਿਆਸਤ ਹੈ, ਅਦਰਵਾਈਜ਼ ਉਹ ਅਕਾਲੀ ਲੇਬਲ ਆ ਕੇ ਆ ਜਾਣ, ਕੋਈ ਹੋਰ ਆ ਜਾਣ, ਉਹਨਾਂ ਨੂੰ ਜਿਹੜਾ ਉਹਨਾਂ ਤੋਂ ਖਬਰਦਾਰ ਰਹਿਣ ਦੀ ਲੋੜ। ਬਿਲਕੁਲ ਆਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।